ਬਿਸਮਿਲ੍ਲਾਹਿਰਰਹਿਮਾनिर्रहीम जी अस्सलाम वालेकुम। मैं जरा इमरान ਤੇ ਕੀ ਹਾਲ ਚਾਲ ਹੈ ਤੁਹਾਡਾ? ਠੀਕ ਉਮੀਦ ਹੈ ਕਿ ਤੁਸੀਂ ਜੀ ਸਾਰੇ ਠੀਕ ਹੋਵੋਗੇ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਐਸੇ ਬੰਦੇ ਦੇ ਨਾਲ ਜਿਹਨੂੰ ਤੁਸੀਂ ਟਿਕਟੌਕ ਤੇ ਦੇਖਿਆ ਹੋਏਗਾ ਕਿ ਉਹ ਨਾ ਪੰਜਾਬੀ ਕਲਚਰ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਨੇ, ਲੇਕਿਨ ਉਹਨਾਂ ਦਾ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਦਾ ਇੱਕ ਅਲੱਗ ਹੀ ਤਰੀਕਾ, ਇੱਕ ਅਲੱਗ ਹੀ ਅੰਦਾਜ਼ ਹੈ ਜੀ। ਤੁਸੀਂ ਸ਼ਾਇਦ ਦੇਖਿਆ ਹੋਵੇ ਉਹਨਾਂ ਨੂੰ, ਤੇ ਉਹਨਾਂ ਨੇ ਉਹ ਪੈਂਟ ਕੋਟ ਪਹਿਨ ਕੇ ਜਿਹੜਾ ਹੈ ਨਾ ਉਹ ਪੰਜਾਬੀ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ। ਤੇ ਅਕਸਰ ਦੇਖਿਆ ਹੈਗਾ ਉਹਨਾਂ ਨੂੰ ਖੇਤਾਂ ਦੇ ਅੰਦਰ ਕੰਮ ਕਰਦੇ ਆ ਪੈਂਟ ਕੋਟ ਪਹਿਨ ਕੇ, ਮੁਖਤਲਿਫ ਮਤਲਬ ਕਦੀ 3 ਪੀਸ 'ਚ ਹੁੰਦੇ ਨੇ, ਕਦੀ ਕਿਸ ਤਰ੍ਹਾਂ ਹੁੰਦੇ ਨੇ, ਲੇਕਿਨ ਉਹਨਾਂ ਦਾ ਨਾ ਇੱਕ ਅਲੱਗ ਜਿਹਾ ਮਤਲਬ ਡਰੈਸ ਹੈ ਜਿਹਨੂੰ ਪਹਿਨ ਕੇ ਉਹ ਪੰਜਾਬੀ ਕਲਚਰ ਨੂੰ ਲੈ ਕੇ ਚੱਲ ਰਹੇ ਨੇ। ਕਦੀ ਖੇਤਾਂ ਦੇ ਵਿੱਚ ਕੰਮ, ਕਦੀ ਮੱਝਾਂ ਨੂੰ ਪੱਠੇ ਪਾ ਰਹੇ ਨੇ, ਕਦੀ ਉਹ ਟਰੈਕਟਰ ਨੂੰ ਚਲਾ ਰਹੇ ਨੇ, ਦੇਖਿਆ ਹੈਗਾ ਤੁਸੀਂ ਜੀ। ਅੱਜ ਅਸੀਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਵਾਉਂਦੇ ਹਾਂ। ਭਾਈ ਨਸਰ ਅਵਾਨ ਸਰਗੋਦਾ ਤੋਂ ਨੇ। अस्सलाम वालेकुम भाई। वालेकुम अस्सलाम जी। ਕੀ ਹਾਲ ਹੈ ਭਾਈ? ਠੀਕ ਹੋ जी अल्लाह का शुक्र, खैर खैरियत अल्हम्दुलिल्लाह। ਅੱਛਾ ਭਾਈ, ਤੁਸੀਂ ਬੜੀ ਦੂਰ ਤੋਂ ਆਏ ਹੋ, ਆਪਣਾ ਟਾਈਮ ਨਿਕਾਲ ਕੇ ਸਾਡੇ ਕੋਲ ਮਿਲਣ ਵਾਸਤੇ ਆਏ। ਦੱਸੋ ਤੁਹਾਨੂੰ कैसा ਲੱਗਿਆ ਸਾਡੇ ਕੋਲ ਆ ਕੇ? जी अल्हम्दुलिल्लाह, सरगोदा तो गुजरन वाले दा सफ़र बहुत अच्छा गुजरा वे और अल्हम्दुलिल्लाह तुहाडा निज़ाम वेख्या वे, बड़ा दिल खुश होया वे और दिली ख्वाहिश सी कि साडी एक भैन टिकटॉक ते पंजाबी कल्चर नूं प्रमोट कर रही ने, ते क्यों ना असां उन्हां कोल जाइए। जिस तरह मैं पंजाबी कल्चर नूं प्रमोट कर रहा, वो भी पंजाबी कल्चर ते काम कर रही ने, ਤੇ ਅਸਾਂ ਇਸ ਵਜ੍ਹਾ ਤੋਂ ਤੁਹਾਡੇ ਕੋਲ ਆਏ ਹਾਂ ਜੀ। ਬਹੁਤ ਸ਼ੁਕਰੀਆ ਭਾਈ ਕਿ ਤੁਸੀਂ ਆਪਣਾ ਟਾਈਮ ਨਿਕਾਲ ਕੇ ਸਾਡੇ ਕੋਲ ਆਏ ਹੋ। ਇੰਨਾ ਤੁਸੀਂ ਜ਼ਾਹਿਰ ਜੀ ਗੱਲ ਹੈ ਕਿ ਮੈਂ ਪ੍ਰਮੋਟ ਕਰਨੀ ਪਈ ਹਾਂ, ਤੁਹਾਨੂੰ ਇਹ ਕੰਮ ਅੱਛਾ ਲੱਗਿਆ ਤਾਂ ਤੁਸੀਂ ਵੀ ਪ੍ਰਮੋਟ ਕਰਨੇ ਪਏ, ਉਹਨੂੰ ਵੇਖ ਕੇ ਤੁਸੀਂ ਸਾਡੇ ਕੋਲ ਆਏ ਹੋ, ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਜੀ ਬਿਲਕੁਲ ਅਲਹਮਦੁਲਿਲਾ, ਕਿਉਂਕਿ ਅਸਾਂ ਪਿੰਡਾਂ ਦੇ ਲੋਕ ਹਾਂ, ਅਸਾਂ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੇ ਹਾਂ ਔਰ ਇਨਸ਼ਾਅੱਲਾ ਕਰਦਿਆਂ ਰਹਿਣਾ ਵੇ। ਔਰ ਸਾਡਾ ਮਕਸਦ ਇਹ ਹੈ ਅਸਾਂ ਪੰਜਾਬੀ ਕਲਚਰ ਨੂੰ ਪ੍ਰਮੋਟ ਕਰੀਏ। ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਪਿੰਡਾਂ ਵਿੱਚ ਰਹਿ ਕੇ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਹੈ, ਔਰ ਅਸਾਂ ਵੀ ਅੱਜ ਇਸੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਕਾਰਨ ਇਸ ਰਸਤੇ ਤੇ ਜਾ ਰਹੇ ਹਾਂ। ਮਤਲਬ ਸਾਡੇ ਬਜ਼ੁਰਗ ਵੀ ਇਸ ਪੰਜਾਬ ਦੇ ਰਹਿਣ ਵਾਲੇ ਸਨ ਤੇ ਅਸੀਂ ਉਸੇ ਕਲਚਰ ਨੂੰ ਅੱਗੇ ਲੈ ਕੇ ਜਾ ਰਹੇ ਹਾਂ, ਮਤਲਬ ਹਟੇ ਨਹੀਂ ਉਸ ਤੋਂ। ਜੀ ਬਿਲਕੁਲ, ਸ਼ਹਿਰਾਂ ਦੇ ਵਿੱਚ ਜਿਤਨੇ ਵੀ ਲੋਕ ਰਹਿ ਰਹੇ ਨੇ ਉਹ ਬੈਕਗਰਾਉਂਡ ਪਿੰਡਾਂ ਤੋਂ ਹੀ ਗਏ ਨੇ। ਉਹਨਾਂ ਆਪਣੀ ਹਿਸਟਰੀ ਅਗਰ ਉਠਾ ਕੇ ਵੇਖ ਲਵਣ ਤਾਂ ਉਹ ਪਿੰਡਾਂ ਦੇ ਹੀ ਰਹਿਣ ਵਾਲੇ ਸੀ, ਲੇਕਿਨ ਅੱਜ ਪਿੰਡਾਂ ਦੇ ਲੋਕਾਂ ਨੂੰ ਉਹ ਜਾਇਲ ਗਵਾਰ ਸਮਝਦੇ ਨੇ ਕਿ ਇਹ ਲੋਕ ਜਿਹੜੇ ਉਹਨਾਂ ਦੀ ਖਾਤਰ ਖਾਲਿਸ ਦੁੱਧ, ਦਹੀਂ, ਗੰਦਮ, ਚਾਵਲ ਕਾਸ਼ ਕਰਕੇ ਉਹਨਾਂ ਨੂੰ ਖਾਲਿਸ ਚੀਜ਼ਾਂ ਪਹੁੰਚਾਉਂਦਾ ਨੇ, ਇਹ ਉਹਨਾਂ ਨੂੰ ਹੀ ਹਕੀਰ ਸਮਝਣ ਲੱਗ ਗਏ ਨੇ ਔਰ ਪਿੰਡਾਂ ਵਾਲਿਆਂ ਨੂੰ ਹੀ ਇਹ ਬੁਰਾ ਭਲਾ ਕਹਿਣ ਲੱਗ ਗਏ ਨੇ। ਜੀ ਬਿਲਕੁਲ ਭਾਈ, ਤੁਸੀਂ ਗੱਲ ਬਿਲਕੁਲ ਠੀਕ ਕਹੀ ਹੈ ਜੀ। ਅੱਛਾ ਭਾਈ, ਅਸੀਂ ਤੁਹਾਨੂੰ ਟਿਕਟੌਕ ਤੇ ਦੇਖਿਆ ਹੈ ਕੰਮ ਕਰਦੇ ਆ ਪੈਂਟ ਕੋਟ ਪਹਿਨ ਕੇ, ਇਹ ਤੁਹਾਡੇ ਜ਼ਿਹਨ 'ਚ ਕਿੱਥੋਂ ਆ ਗਿਆ? ਜੀ ਮੈਂ ਵੇਖਿਆ ਵੇ ਕਿ ਲੋਕ ਆਪਣੇ ਆਫਿਸ ਜਾਂਦੇ ਨੇ, 25-30 ਹਜ਼ਾਰ ਦੀ ਨੌਕਰੀ ਕਰਦੇ ਨੇ ਔਰ ਉਹਨਾਂ ਦਾ ਐਟੀਟਿਊਡ ਹੀ ਨਹੀਂ ਖਤਮ ਹੁੰਦਾ। ਉਹ ਲੋਕਾਂ ਨੂੰ ਸਮਝਦੇ ਨੇ ਕਿ ਪੈਂਟ ਕੋਟ ਪਾ ਕੇ ਪਤਾ ਨਹੀਂ ਅਸਾਂ ਕਿਹੜਾ ਇੱਕ ਮਕਸਦ ਹਾਸਿਲ ਕਰ ਲਿਆ ਹੈ। ਉਹੀ ਚੀਜ਼ ਵੇਖ ਕੇ ਮੈਂ ਪੰਜਾਬੀ ਕਲਚਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਕਿ ਉਹਨਾਂ ਲੋਕਾਂ ਨੂੰ ਪਤਾ ਚੱਲ ਜਾਏ ਕਿ ਪਿੰਡਾਂ ਵਾਲੇ ਕਿਸੇ ਤੋਂ ਘੱਟ ਨਹੀਂ ਨੇ। ਅਗਰ ਅਸਾਂ ਪੈਂਟ ਕੋਟ ਪਾ ਕੇ ਏਸੀ ਥੱਲੇ ਬਹਿ ਸਕਦੇ ਹਾਂ ਔਰ ਇਸ ਡਰੈਸ ਨੂੰ ਉਹਨਾਂ ਮੁਖਤਸ ਕਰ ਦਿੱਤਾ ਹੈ ਕਿ ਇਹ ਹਾਈ ਲੈਵਲ ਦੀ ਸੋਸਾਇਟੀ ਦਾ ਡਰੈਸ ਹੈ। ਔਰ ਇਹੀ ਚੀਜ਼ ਵੇਖ ਕੇ ਮੈਂ ਪੰਜਾਬੀ ਕਲਚਰ ਦੇ ਵਿੱਚ ਇਹਨੂੰ ਲੈ ਕੇ ਆਇਆ, ਤਾਂ ਕਿ ਉਹਨਾਂ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਕਿਸੇ ਤੋਂ ਘੱਟ ਨਹੀਂ ਨੇ। ਬਿਲਕੁਲ ਭਾਈ, ਇੰਜੀ ਗੱਲ ਹੈ ਤੁਹਾਡੀ ਕਿ ਤੁਸੀਂ ਮਤਲਬ ਤੁਹਾਡੇ ਕਹਿਣ ਦਾ ਮਕਸਦ ਹੈ ਵੇ ਕਿ ਤੁਹਾਡਾ ਵੀ ਇਹ ਸ਼ੌਕ ਹੈ ਕਿ ਮੈਂ ਪੈਂਟ ਕੋਟ ਪਹਿਨ ਕੇ ਅਗਰ ਦਫ਼ਤਰ ਨਹੀਂ ਜਾ ਸਕਦਾ ਤੇ ਮੈਂ ਆਪਣੇ ਜਿਹੜਾ ਮੇਰਾ ਕੰਮ ਹੈ ਮੈਂ ਉਹ ਕਰਦਾ ਰਵਾਂ। ਅੱਛਾ ਭਾਈ, ਟਿਕਟੌਕ ਦੇ ਜਦੋਂ ਤੇ ਤੁਸੀਂ ਆਏ ਹੋ ਤੇ ਜੈਸਾ ਸੋਚ ਕੇ ਤੁਸੀਂ ਆਏ ਸੋ, ਜੈਸਾ ਥੀਮ ਬਣਾ ਕੇ, क्या ਤੁਹਾਨੂੰ ਅੱਛਾ ਰਿਸਪੌਂਸ ਮਿਲਿਆ ਇਹਦੇ ਬਾਰੇ? ਬਿਲਕੁਲ ਜੀ, ਬਹੁਤ ਅੱਛਾ ਰਿਸਪੌਂਸ ਮਿਲਿਆ ਔਰ 3-4 ਮਾਹ ਦੀ ਜਿਹੜੀ ਮੇਰੀ ਕਾਰਕਰਦਗੀ ਸੀ ਉਹਦੇ ਵਿੱਚ ਕਾਫੀ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ। ਚਾਹਣ ਵਾਲੇ ਵੀ ਕਾਫੀ ਲੋਕ ਨੇ ਔਰ ਹਿਟਰ ਵੀ ਕਾਫੀ ਨੇ। ਹਿਟਰ ਉਹ ਲੋਕ ਨੇ ਜਿਹੜੇ ਬੈਡ ਕਮੈਂਟ ਕਰਦੇ ਨੇ ਔਰ ਉਹਨਾਂ ਦੇ ਬੈਡ ਕਮੈਂਟ ਕਰਨ ਨਾਲ ਮੈਨੂੰ ਤੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਦਾ ਜ਼ਮੀਰ ਹੈ। ਉਹ ਬੁਰਾ ਕਹਿੰਦੇ ਨੇ, ਭਲਾ ਕਹਿੰਦੇ ਨੇ, ਜੋ ਵੀ ਕਹਿੰਦੇ ਨੇ ਉਹਨਾਂ ਦਾ ਮਕਸਦ ਹੈ, ਲੇਕਿਨ ਸਾਡੀ ਪੋਜ਼ਿਟਿਵ ਸੋਚ ਹੈ ਔਰ ਅਸਾਂ ਆਪਣੇ ਪੰਜਾਬੀ ਕਲਚਰ ਵਿੱਚ ਕੰਮ ਕਰ ਰਹੇ ਹਾਂ ਔਰ ਸਾਨੂੰ ਫਖਰ ਹੈ ਕਿ ਅਸਾਂ ਪੰਜਾਬੀ ਕਲਚਰ ਨੂੰ ਪ੍ਰਮੋਟ ਕਰ ਰਹੇ ਹਾਂ। ਬਿਲਕੁਲ ਭਾਈ, ਇੰਜੀ ਗੱਲ ਹੈ ਕਿ ਜੈਸੀ ਜਿਹਦੀ ਸੋਚ ਹੁੰਦੀ ਹੈ ਉਹ ਵੈਸੇ ਜਿਹੜਾ ਨਾ ਤੁਹਾਨੂੰ ਕਮੈਂਟ ਕਰ ਦਿੰਦਾ ਜਾਂ ਕਰ ਦਿੰਦਾ। ਲੇਕਿਨ ਅੱਛਾ, ਤੁਹਾਨੂੰ ਮਤਲਬ ਜਦੋਂ ਟਿਕਟੌਕ ਤੇ ਕੰਮ ਕਰਨਾ ਤੁਸੀਂ ਸ਼ੁਰੂ ਕੀਤਾ, ਤੁਹਾਨੂੰ ਕਿਸੇ ਰਿਸ਼ਤੇਦਾਰ ਨੇ ਜਾਂ ਆਪਣੀ ਫੈਮਿਲੀ ਚੋਂ, ਘਰ ਚੋਂ ਕਦੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ? ਨਹੀਂ, ਲਾਜ਼ਮੀ ਗੱਲ ਹੈ ਜੀ, ਜਦੋਂ ਅਸਾਂ ਟਿਕਟੌਕ ਤੇ ਆਏ ਹਾਂ ਸਾਡੇ ਰਿਸ਼ਤੇਦਾਰਾਂ ਨੇ, ਮਹੱਲੇਦਾਰਾਂ ਨੇ ਸਾਰੀ ਫੈਮਿਲੀ ਨੂੰ ਹਿੱਟ ਕੀਤਾ ਕਿ ਤੁਹਾਡਾ ਮੁੰਡਾ ਕੀ ਕਰ ਰਿਹਾ ਹੈ, ਪੈਂਟ ਕੋਟ ਪਾ ਕੇ ਉਹ ਪਿੰਡਾਂ ਦੇ ਵਿੱਚ ਕਦੀ ਟਰੈਕਟਰ ਚਲਾ ਰਿਹਾ, ਕਦੀ ਪੱਠੇ ਵੱਢ ਰਿਹਾ, ਇਹ ਕੀ ਕਰ ਰਿਹਾ। ਲੇਕਿਨ
ਕੁਛ ਟਾਈਮ ਹੋਣ ਤੋਂ ਬਾਅਦ ਜਦੋਂ ਲੋਕਾਂ ਨੇ ਮੈਨੂੰ ਪਿਆਰ ਦਿੱਤਾ, ਮੇਰਾ ਕੰਟੈਂਟ ਵੇਖਿਆ ਔਰ ਪੰਜਾਬੀ ਕਲਚਰ ਦੇ ਵਿੱਚ ਮੇਰਾ ਜ਼ੌਕ ਸ਼ੌਕ ਵੇਖਿਆ, ਔਰ ਉਹੀ ਲੋਕ ਜਿਹੜੇ ਅੱਜ ਮੇਰੇ ਫੈਮਿਲੀ ਨੂੰ, ਮੇਰੇ ਭਾਈਆਂ ਨੂੰ ਕਹਿ ਰਹੇ ਨੇ ਕਿ ਉਹ ਬਹੁਤ ਅੱਛਾ ਕੰਮ ਕਰ ਰਿਹਾ, ਉਹਨਾਂ ਦੇ ਮੂੰਹ ਬੰਦ ਕਰਵਾਏ ਨੇ ਮੈਂ ਆਪਣਾ ਪੰਜਾਬੀ ਕਲਚਰ ਦੇ ਵਿੱਚ ਕੰਮ ਕਰਕੇ ਪ੍ਰਮੋਟ ਕਰਕੇ। ਮਤਲਬ ਪਹਿਲੇ ਉਹ ਗੱਲਾਂ ਕਰਦੇ ਰਹੇ ਨੇ, ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਇਹਨੂੰ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਲੋਕਾਂ ਦੀ ਤਰਫੋਂ, ਬੜਾ ਲੋਕ ਇਹਨੂੰ ਲਾਈਕ ਕਰ ਰਹੇ ਨੇ, ਇਹਨੂੰ ਅੱਛਾ ਸਮਝ ਰਹੇ ਨੇ, ਤੇ ਫਿਰ ਉਹਨਾਂ ਨੂੰ ਮਤਲਬ ਅੱਛਾ ਤੁਹਾਨੂੰ ਕਹਿਣਾ ਸ਼ੁਰੂ ਕਰ ਦਿੱਤਾ। ਜੀ ਬਿਲਕੁਲ, ਜਿਹੜੇ ਲੋਕ ਮੈਨੂੰ ਹਿੱਟਾਂ ਕਰਦੇ ਸੀ, ਮੇਰੇ ਉੱਤੇ ਆਵਾਜ਼ਾਂ ਕੱਸਦੇ ਸੀ, ਔਰ ਜਿਸ ਜਗ੍ਹਾ ਤੇ ਬਹਿੰਦੇ ਸੀ ਕਹਿੰਦੇ ਸੀ ਕਿ ਇਹ ਕੀ ਟਿਕਟੋਕਰ, ਉਹ ਟਿਕਟੋਕਰ ਨੂੰ ਇੱਕ ਬੜੀ ਬੁਰੀ ਨਸਰ ਨਜ਼ਰ ਨਾਲ ਭਾਈ ਤੁਸੀਂ ਦੱਸੋ ਕਿ ਤੁਸੀਂ ਨਾ ਗਰਮੀ ਬਹੁਤ ਜ਼ਿਆਦਾ, ਅੱਗੇ ਜੂਨ ਜੁਲਾਈ ਦੇ ਮਹੀਨੇ ਵੀ ਗੁਜ਼ਰੇ ਨੇ, ਬੜੀ ਜ਼ਿਆਦਾ ਗਰਮੀ ਹੁੰਦੀ ਸੀ ਉਦੋਂ ਵੀ, ਇਹ ਹੁਣ ਅਗਸਤ ਦੇ ਮਹੀਨੇ 'ਚ ਵੀ ਬੜੀ ਗਰਮੀ ਤਕਰੀਬਨ ਰਹੀ ਹੈ, ਇੰਨੀ ਗਰਮੀ 'ਚ ਤੁਸੀਂ ਆਪਣਾ ਇਹ ਡਰੈਸ ਪਹਿਨ ਕੇ ਕੰਮ ਕਰਦੇ ਹੋ, ਤੁਹਾਨੂੰ ਗਰਮੀ ਨਹੀਂ ਲੱਗਦੀ? ਬਿਲਕੁਲ ਜੀ, ਗਰਮੀ ਲੱਗਦੀ ਹੈ, ਕਿਉਂ ਨਹੀਂ ਲੱਗਦੀ ਹੈ, ਲੇਕਿਨ ਜਿਸ ਟਾਈਮ ਅਸਾਂ ਆਪਣੇ ਬਜ਼ੁਰਗਾਂ ਦੇ ਕਲਚਰ ਨੂੰ, ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਦਾ ਟਾਈਮ ਆਂਦਾ ਹੈ, ਉਸ ਟਾਈਮ ਸਾਡਾ ਜਨੂਨ ਇਤਨਾ ਹੁੰਦਾ ਹੈ ਕਿ ਸਾਨੂੰ ਗਰਮੀ ਨਹੀਂ ਲੱਗਦੀ। ਹੁਣ ਆਪਣੇ ਵੱਲੋਂ ਹੀ ਵੇਖ ਲਓ ਕਿ ਤੁਸਾਂ ਆਪਣਾ ਦੁਪੱਟਾ ਕਰਕੇ ਬਕਾਇਦਾ ਟਿਕਟੌਕ ਤੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰ ਰਹੇ ਹੋ, ਲੇਕਿਨ ਜਿਸ ਟਾਈਮ ਕੰਮ ਕਰ ਰਿਹਾ ਹੁੰਦਾ ਹੈ ਬੰਦਾ ਆਪਣਾ ਜਨੂਨ ਨਾਲ ਕੰਮ ਕਰਦਾ ਹੈ, ਉਸ ਵਕਤ ਗਰਮੀ ਨਹੀਂ ਲੱਗਦੀ, ਅਦਰਵਾਈਜ਼ ਤੇ ਫਿਰ ਗਰਮੀ ਤੇ ਹਰ ਬੰਦੇ ਨੂੰ ਮਤਲਬ ਲੱਗਦੀ ਹੈ। ਤੁਸੀਂ ਇਸ ਪੰਜਾਬੀ ਕਲਚਰ ਨੂੰ ਆਪਣਾ ਜਨੂਨ ਬਣਾ ਲਿਆ ਕਿ ਜੀ ਮੈਂ ਇਹਨੂੰ ਪ੍ਰਮੋਟ ਕਰਨਾ ਹੀ ਕਰਨਾ ਹੈ, ਹਰ ਹਾਲ 'ਚ ਕਰਨਾ ਹੈ। ਜੀ ਬਿਲਕੁਲ, ਇਹਨੂੰ ਮੈਂ ਪ੍ਰਮੋਟ ਕਰਨਾ ਹੀ ਕਰਨਾ ਹੈ, ਔਰ ਇਨਸ਼ਾਅੱਲਾ ਤਾਲਾ 3 ਪੀਸ ਵਿੱਚ ਕਰ ਰਹੇ ਹਾਂ, ਔਰ ਮਜ਼ੀਦ ਇਹਦੇ ਵਿੱਚ ਤਰੱਕੀ ਅਸਾਂ ਕਰਾਂਗੇ, ਔਰ ਮਜ਼ੀਦ ਇਹਨੂੰ ਅੱਛੇ ਤਰੀਕੇ ਨਾਲ ਪ੍ਰਮੋਟ ਕਰਾਂਗੇ। ਜੀ ਬਿਲਕੁਲ ਭਾਈ, ਅੱਲਾਹ ਪਾਕ ਤੁਹਾਨੂੰ ਮਜ਼ੀਦ ਤਰੱਕੀਆਂ ਦੇ ਜੀ। ਬਹੁਤ ਕਮ ਟਾਈਮ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਮੈਨੂੰ ਹਲੇ ਕਿੰਨੇ ਮਹੀਨੇ ਹੋਏ ਤੁਹਾਨੂੰ ਟਿਕਟੋਕ ਤੇ ਆਇਆ? 4 ਮਹੀਨੇ ਹੋ ਗਏ ਨੇ ਟਿਕਟੋਕ ਤੇ ਤੇ। ਮਤਲਬ ਅੱਛਾ ਰਿਸਪੌਂਸ ਮਿਲਿਆ जी ਤੁਹਾਨੂੰ? अल्हम्दुलिल्लाह 1.5 लाख फॉलोवर हैं, और मजीद लोग बड़े चाहन वाले आ रहे ने मेरी वीडियो देख के। ਚਲੋ ਜੀ, ਅੱਲਾਹ ਪਾਕ ਤੁਹਾਨੂੰ ਤਰੱਕੀ ਦੇ। ਅੱਛਾ ਭਾਈ, ਤੁਸੀਂ ਮੈਨੂੰ ਦੱਸੋਗੇ ਕਿ ਜਿਹੜੇ ਲੋਕ ਮਤਲਬ ਤੁਹਾਡੇ ਫੈਨ ਨੇ, जी ਤੁਹਾਨੂੰ ਕਦੀ ਤੁਹਾਡੇ ਨਾਲ ਵੀਡੀਓ ਬਣਾਉਣਾ ਚਾਹਣ ਜਾਂ ਕਿਸੇ ਨੇ ਆਖਿਆ ਹੋਵੇ ਤੁਹਾਨੂੰ, ਤੇ ਤੁਸੀਂ ਉਹਨਾਂ ਨੂੰ ਮਿਲਦੇ ਹੋ ਜਾਂ ਨਖਰੇ ਜਿਵੇਂ ਦੂਸਰੇ ਸਟਾਰ ਕਰਨ ਲੱਗ ਜਾਂਦੇ ਨੇ? नहीं जी, नखरा क्यों करना है, जिन्हां लोगां दी वजह तो सानू इज्जत मिली है, अगर असा उन्हां नू इज्जत नहीं दे सकदे ते साडा टिकटॉक ते काम करना फजूल है। ਬਿਲਕੁਲ ਜੀ, ਦੇਖਣ ਵਾਲਿਆਂ ਦੀ ਵਜ੍ਹਾ ਤੋਂ ਹੀ ਅਸੀਂ ਸਟਾਰ ਆ। जी ਜਿਹੜੇ बिल्कुल। ਲੋਕ ਸਾਡੇ ਫੈਨ ਨੇ ਉਹਨਾਂ ਦੀ ਵਜ੍ਹਾ ਤੋਂ ਅਸੀਂ ਸਟਾਰ ਆ। ਅਗਰ ਅਸੀਂ ਰਿਸਪਾਂਸ ਉਹਨਾਂ ਨੂੰ ਨਹੀਂ ਦਵਾਂਗੇ ਤੇ ਫਿਰ ਅਸੀਂ। ਅੱਛਾ ਭਾਈ, ਇਹ ਜਿਹੜੀ ਤੁਸੀਂ ਵੀਡੀਓਜ਼ ਵਗੈਰਾ ਸ਼ੂਟ ਕਰਦੇ ਹੋ, ਇਹਦੇ ਵਿੱਚ ਮਤਲਬ ਤੁਹਾਨੂੰ ਕੌਣ ਸਪੋਰਟ ਕਰਦਾ ਹੈ, ਕੌਣ ਤੁਹਾਡੀਆਂ ਵੀਡੀਓ ਬਣਾਉਂਦਾ ਹੈ, ਤੇ ਕਿਹੜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਕ੍ਰੈਡਿਟ ਖਾਸ ਤੌਰ ਤੇ ਦੇਣਾ ਚਾਹ ਰਹੇ ਹੋ? ਸਭ ਨਾਲੋਂ ਪਹਿਲੇ ਤੇ ਮੈਂ ਕ੍ਰੈਡਿਟ ਦੇਣਾ ਚਾਹਨਾ ਖਵਾਜਾ ਆਨਲਾਈਨ ਵਾਲਿਆਂ ਨੂੰ, ਜਿਹੜੇ ਮੇਰੇ ਭਾਈ ਵੀ ਨੇ ਤੇ ਮੇਰੇ ਉਸਤਾਦ ਵੀ ਨੇ, ਜਿਨ੍ਹਾਂ ਨੇ ਮੇਰੇ ਇਸ ਕੰਟੈਂਟ ਦੇ ਵਿੱਚ ਮੈਨੂੰ ਚਲਾਇਆ ਹੈ। ਔਰ ਉਸ ਤੋਂ ਇਲਾਵਾ ਮੇਰਾ ਕੈਮਰਾਮੈਨ ਮੇਰਾ ਛੋਟਾ ਭਾਈ ਹੈ, ਜਿਹੜਾ ਮੈਨੂੰ ਹਰ ਜਗ੍ਹਾ ਤੇ ਸਪੋਰਟ ਕਰਦਾ ਹੈ। ਕਾਫੀ ਟਾਈਮ ਪਹਿਲੇ ਵੀ ਮੈਂ ਮਤਲਬ ਲੋਕਾਂ ਕੋਲੋਂ ਵੀਡੀਓ ਸ਼ੂਟ ਕਰਵਾਈਆਂ ਨੇ, ਲੇਕਿਨ ਇਸ ਟਾਈਮ ਮੈਂ ਆਪਣੇ ਭਾਈ ਨੂੰ ਤਿਆਰ ਕੀਤਾ ਹੈ, ਔਰ ਮੇਰਾ ਛੋਟਾ ਭਾਈ ਮੇਰਾ ਕੈਮਰਾਮੈਨ ਹੈ, ਔਰ ਉਹ ਹੀ ਮੇਰੀ ਵੀਡੀਓ ਸ਼ੂਟ ਕਰ ਰਿਹਾ ਹੈ। ਮਾਸ਼ਾਅੱਲਾ, ਮਤਲਬ ਤੁਹਾਡੀਆਂ ਸਾਰੀਆਂ ਜਿਹੜੀਆਂ ਵੀਡੀਓ ਨਸਰ ਭਾਈ, ਲੋਕ ਜਿਹੜੇ ਨੇ ਤੁਹਾਨੂੰ ਦੇਖਣ ਵਾਲੇ ਨੇ ਉਹ ਜਾਣਨਾ ਚਾਹੁੰਦੇ ਨੇ ਇਸ ਚੀਜ਼ ਨੂੰ ਕਿ ਤੁਸੀਂ ਸਰਗੋਦਾ ਦੇ ਤੇ ਮਤਲਬ ਰਹਿਣ ਵਾਲੇ ਹੋ, ਤੇ ਲੇਕਿਨ ਜਿਹੜੇ ਪਿੰਡ 'ਚ ਰਹਿੰਦੇ ਪਏ ਹੋ, ਜਿਹੜੇ ਪਿੰਡ 'ਚ ਰਹਿ ਕੇ ਤੁਸੀਂ ਪੰਜਾਬੀ ਕਲਚਰ ਨੂੰ ਪ੍ਰਮੋਟ ਕਰ ਰਹੇ ਹੋ, ਉਸ ਪਿੰਡ ਦਾ ਨਾਮ ਤੁਸੀਂ ਦੱਸੋਗੇ? ਜੀ ਕੋਲਵਾਲ ਨੰਗਿਆਨਾ ਮੇਰੇ ਪਿੰਡ ਦਾ ਨਾਮ ਹੈ, ਜਿਹੜਾ ਸਰਗੋਦੇ ਦੇ ਨਾਲ 20 ਕਿਲੋਮੀਟਰ ਤੇ ਹੈ। ਅਗਰ ਕਿਸੇ ਭਾਈ ਨੇ ਵੀ ਮੈਨੂੰ ਮਿਲਣਾ ਹੋਵੇ ਤਾਂ ਕੋਲਵਾਲ ਨੰਗਿਆਨਾ ਮੇਰਾ ਪਿੰਡ ਹੈ, ਮੈਨੂੰ ਆ ਕੇ ਮਿਲ ਸਕਦਾ ਹੈ। अच्छा, ठीक है। अच्छा जी, ये थे नसर भाई जिनकी आपसे हमने मुलाकात करवाई। बहुत मशहूर टिकटॉकर, बहुत कम अरसा में जो है माशाल्लाह से काफ़ी फेम ले रहे हैं, और इंशाल्लाह नेक्स्ट वीडियो में आपसे फिर मिलेंगे। ऐसा ना नसर भाई जिन्हां दी असीं तुहाडे मुलाकात करवाई, बहुत अच्छा लग्या इन्हां नाल गल करके, इन्हां दे बारे जान के बहुत अच्छा लग्या। बहुत शुक्रिया भाई। इस तो बाद तुसीं अपने एंड ते अपने देखण वालियां नूं कोई पैगाम दिओगे? जी मैं यही पैगाम देना चाहना वा अपने वेखण वालियां नूं कि टिकटॉकर जिन्हां नूं तुसां गल्लां करदे हो, ਇਹ ਲੋਕ ਤੁਹਾਡੇ ਚਿਹਰੇ ਤੇ ਹਸੀ ਖੁਸ਼ੀ ਲਿਆਣ ਕਾਣ ਔਰ ਤੁਹਾਨੂੰ ਹਸਾਣ ਕਾਣ ਆਪਣਾ ਕੀਮਤੀ ਟਾਈਮ ਕੱਢ ਕੇ ਵੀਡੀਓ ਬਣਾਉਂਦੇ ਨੇ, ਤਾਂ ਕਿ ਉਹਨਾਂ ਦੇ ਵੇਖਣ ਵਾਲੇ ਲੋਕ ਫੈਨ ਫਾਲੋਇੰਗ ਖੁਸ਼ ਹੋਵੇ, ਔਰ ਤੁਸਾਂ ਲੋਕ ਹੀ ਜਦੋਂ ਉਹਨਾਂ ਨੂੰ ਹਿੱਟਾ ਕਰਦੇ ਹੋ ਤਾਂ ਉਹਨਾਂ ਨੂੰ ਬੜਾ ਦੁੱਖ ਲੱਗਦਾ ਹੈ। अच्छा जी, बहुत शुक्रिया नसर भाई। अच्छा जी, इंशाल्लाह नैक्सट वीडियो च ਅਸੀਂ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ, ਹਾਜ਼ਰ ਹੋਵਾਂਗੇ ਕੋਈ ਨਈ ਵੀਡੀਓ ਲੈ ਕੇ। ਉਦੋਂ ਵਾਸਤੇ ਸਾਨੂੰ ਦਿਓ ਜੀ ਇਜਾਜ਼ਤ ਤੇ ਰੱਬ ਰਾਖਾ।